ਆਮ ਆਦਮੀ ਪਾਰਟੀ ਨੂੰ ਕਿਹੜੀ ਗੱਲੋਂ ਛੱਡ ਕੇ ਆ ਗਏ ਹੋ ਤੁਸੀਂ 4 ਸਾਲਾਂ 'ਚ? ਤੁਸੀਂ ਮੇਰੇ ਇਕੱਲੇ ਕਹਿਣ ਤੇ ਨਾ ਜਾਓ, ਤੁਸੀਂ ਅੱਗੇ ਅੱਗੇ ਦੇਖੋ ਹੁੰਦਾ ਕੀ ਹੈ। ਜਦੋਂ ਸਾਰਾ ਪੰਜਾਬ ਛੱਡ ਕੇ ਜਾਊਗਾ, ਜਦੋਂ ਕਾਬਜ ਕਿਸੇ ਦੂਜੀ ਸਟੇਟ ਦੇ ਬੰਦੇ ਇੱਕ ਸਟੇਟ ਦੇ ਹੋ ਜਾਣ, ਤਾਂ ਉੱਥੇ ਮੈਨੂੰ ਲੱਗਦਾ ਮੈਨੂੰ ਇਕੱਲੇ ਨੂੰ ਨਹੀਂ, ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਭਜਾਉਣਾ ਕਿਵੇਂ। ਇਹਨਾਂ ਦਾ ਜਿਹੜਾ ਫਤੂਰ ਚੜ੍ਹ ਗਿਆ ਵੀ ਅਸੀਂ ਪਤਾ ਨਹੀਂ ਕੀ ਬਣ ਗਏ ਆ, ਹਾਲਾਂਕਿ ਪੱਲੇ ਇਹਨਾਂ ਦੇ ਕੱਖ ਵੀ ਨਹੀਂ ਹੈਗਾ। ਆਮ ਆਦਮੀ ਪਾਰਟੀ ਨਾਲ ਰੋਸਾ ਕਿ ਕਿਉਂ ਇੰਨਾ ਜ਼ਿਆਦਾ? ਤੁਹਾਡਾ ਕੋਈ ਅਹੁਦਾ ਨਹੀਂ ਮਿਲਿਆ ਜਾਂ ਫਿਰ ਵੈਸੇ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਤੁਹਾਡੇ ਨਾਲ? ਉਹਨੇ ਚਲੋ ਕਿਤੇ ਨਾ ਕਿਤੇ ਤੁਸੀਂ ਇਹ ਵੀ ਚੀਜ਼ ਸੋਚ ਹੀ ਸਕਦੇ ਆ, ਹਾਲਾਂਕਿ ਪਰ ਅਹੁਦਾ ਮਿਲਣਾ ਜਾਂ ਦੇਣਾ, ਦੇਖੋ ਮੇਰੀ ਕੋਈ ਡਿਮਾਂਡ ਨਹੀਂ ਸੀ ਮੈਂ ਕੋਈ ਇਦਾਂ ਦਾ ਅਹੁਦਾ ਲਵਾਂ, ਪਰ ਹਾਂ ਹਮੇਸ਼ਾ ਮੈਂ ਆਪਦੀ ਟਿਕਟ ਦਾ ਚਾਹੁੰਦਾ ਸੀ, ਫਰੀਦਕੋਟ ਤੋਂ ਲੜਦਾ। ਤੁਸੀਂ ਪਿੰਡੋਂ ਪਿੰਡ ਗਏ ਸੀ, ਸਾਈਕਲ ਲੈ ਕੇ ਘੁੰਮਦੇ ਰਹੇ ਹੋ, ਪਾਰਟੀ ਦਾ ਪ੍ਰਚਾਰ ਕਰਦੇ ਰਹੇ ਹੋ, ਤੇ ਪਾਰਟੀ ਤੋਂ ਕੋਈ ਕੰਮ ਲਏ ਕੋਈ ਕਿ ਨਹੀਂ ਤੁਸੀਂ? ਉਹਨੇ ਪਾਰਟੀ ਦਾ ਪ੍ਰਚਾਰ ਨਹੀਂ ਵੀਰੇ ਕਰਦਾ ਸੀਗਾ, ਜਦੋਂ ਚੰਗੇ ਮਕਸਦ ਲਈ ਚੱਲੇ ਹੋਈਏ ਨਾ, ਉਹ ਤਾਂ ਪਾਰਟੀ ਨੂੰ ਮੇਰੀ ਲੋੜ ਸੀ, ਮੇਰਾ ਕ੍ਰੈਡਿਟ ਲਿਆ ਉਹਨਾਂ ਨੇ ਉਸ ਟਾਈਮ, ਜਿੱਥੇ ਸਮੁੱਚੀ ਇੱਕ ਪਾਸੇ ਆਮ ਆਦਮੀ ਪਾਰਟੀ ਕੰਮ ਕਰਦੀ ਸੀ, ਦੂਜੇ ਪਾਸੇ ਮੇਰਾ ਪੂਰਾ ਬੋਲਬਾਲਾ ਸੀ ਉਸ ਟਾਈਮ। ਸਾਰੇ ਪਿੰਡਾਂ ਦੇ ਵਿੱਚ ਮੇਰਾ ਤਾਂ ਯਾਰ ਵਰਕਰਾਂ ਨਾਲ ਇੰਨਾ ਪਿਆਰ ਆ, ਮੈਨੂੰ ਤਾਂ ਅੱਜ ਵੀ ਇਸ ਗੱਲ ਦਾ ਦੁੱਖ ਆ ਯਾਰ, ਉਹ ਬੰਦਿਆਂ ਤੋਂ ਮੈਂ ਕਿਵੇਂ ਪਾਸੇ ਹੋ ਸਕਦਾ ਵਾਂ। ਮੇਰੀ ਤਾਂ ਕੋਸ਼ਿਸ਼ ਆ ਵੀ ਮੈਂ ਉਹਨਾਂ ਨੂੰ ਵੀ ਆਪਦੇ ਨਾਲ ਲਿਆਵਾਂ। ਜਿਹੜਾ ਤੁਸੀਂ ਵਾਰਸ ਪੰਜਾਬ ਨਾਲ ਜੁੜੇ ਹੋ, ਕਿਤੇ ਇਹ ਲਾਲਚਤ ਨਹੀਂ ਕਿ ਉਧਰੋਂ ਨਹੀਂ ਟਿਕਟ ਮਿਲੀ ਤੇ ਇਧਰੋਂ ਟਿਕਟ ਮਿਲ ਜੂ ਮੈਨੂੰ? ਉਹਨੇ ਚਲੋ ਦੇਖੋ ਡਿਸੀਜਨ ਪਾਰਟੀ ਦਾ ਹੁੰਦਾ, ਉਹਨਾਂ ਨੇ ਕੀ ਕਰਨਾ ਵਾ। ਜੇ ਮੈਂ ਇੰਨੇ ਜੋਗਾ ਹੋਇਆ ਤੇ ਟਿਕਟ ਲੈ ਆਉਂਗਾ, ਇਹ ਨਹੀਂ ਗੱਲ ਕੋਈ, ਇਹ ਤਾਂ ਹੁਣ ਦੇਖੋ ਉਹਨਾਂ ਦਾ ਡਿਸੀਜਨ ਆ ਕੀ ਕਰਦੇ ਆ। 27 ਦੇ ਇਲੈਕਸ਼ਨ ਨੇੜੇ ਆ, ਇਸੇ ਦੇ ਮੱਦੇਨਜ਼ਰ ਬਹੁਤ ਸਾਰੇ ਜਿਹੜੇ ਸਿਆਸੀ ਧਰਾਵਾਂ ਦੇ ਨਾਲ ਸੰਬੰਧਿਤ ਲੋਕ ਨੇ ਉਹ ਪਾਰਟੀਆਂ ਬਦਲਦੇ ਨਜ਼ਰ ਆ ਰਹੇ। ਹਾਲ ਦੇ ਵਿੱਚ ਇੱਕ ਨੌਜਵਾਨ ਅਰਸ਼ ਉਮਰੀਆਨਾ, ਜੋ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਤੁਸੀਂ ਵੀ ਦੇਖਿਆ ਹੋਊਗਾ ਕਿ ਇੱਕ ਸਾਈਕਲ ਲੈ ਕੇ ਪਿੰਡਾਂ ਦੇ ਵਿੱਚ ਹੋਕਾ ਦਿੰਦਾ ਸੀ, ਔਰ ਖਾਸ ਤੌਰ ਤੇ ਉਹਦੇ ਵੱਲੋਂ ਇਹ ਐਲਾਨ ਕੀਤਾ ਜਾਂਦਾ ਸੀ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਇਹਨਾਂ ਨੂੰ ਲੈ ਕੇ तमाम ਸਾਰੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਸੀ। ਇਸੇ ਨੂੰ ਲੈ ਕੇ ਅਰਸ਼ ਉਮਰੀਆਨਾ ਆਮ ਆਦਮੀ ਪਾਰਟੀ ਦੇ ਵਿੱਚ ਸੀ, ਪਰ ਤਕਰੀਬਨ 4 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਨੂੰ ਜੁਆਇਨ ਕਰ ਲਿਆ। ਗੱਲਬਾਤ ਕਰਦੇ ਬਈ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਆਖਰ ਆਮ ਆਦਮੀ ਪਾਰਟੀ ਨੂੰ ਕਿਹੜੀ ਗੱਲੋਂ ਛੱਡ ਕੇ ਆ ਗਏ ਹੋ ਤੁਸੀਂ 4 ਸਾਲਾਂ 'ਚ? ਤੁਸੀਂ ਮੇਰੇ ਇਕੱਲੇ ਕਹਿਣ ਤੇ ਨਾ ਜਾਓ, ਤੁਸੀਂ ਅੱਗੇ ਅੱਗੇ ਦੇਖੋ ਹੁੰਦਾ ਕੀ ਹੈ। ਜਦੋਂ ਸਾਰਾ ਪੰਜਾਬ ਛੱਡ ਕੇ ਜਾਊਗਾ ਤਾਂ ਮੈਨੂੰ ਲੱਗਦਾ ਵੀ ਉਦੋਂ ਐਨਾਲਿਸਿਸ ਕਰਨਗੇ ਵੀ ਯਾਰ ਇਹ ਚੀਜ਼ ਕਿਉਂ ਹੋ ਰਹੀ ਹੈ। ਇਹਨਾਂ ਦਾ ਜਿਹੜਾ ਫਤੂਰ ਚੜ੍ਹ ਗਿਆ ਵੀ ਅਸੀਂ ਪਤਾ ਨਹੀਂ ਕੀ ਬਣ ਗਏ ਆ, ਹਾਲਾਂਕਿ ਪੱਲੇ ਇਹਨਾਂ ਦੇ ਕੱਖ ਵੀ ਨਹੀਂ ਹੈਗਾ। ਸੋ ਉਹਦੇ ਵੇ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ, ਹਰ ਰੋਜ਼ ਮੰਨ ਲਓ ਦੂਜੀਆਂ ਸਟੇਟਾਂ ਦੇ ਵਿੱਚ ਜਾ ਰਹੇ ਆ, ਤੇ ਹਰ ਰੋਜ਼ ਮੰਨ ਲਓ ਪੰਜਾਬ ਦਾ ਪੈਸਾ ਕਿਸੇ ਸਟੇਟ ਦੇ ਵਿੱਚ, ਪੰਜਾਬ ਕਿਹੜਾ ਰਾਜਧਾਨੀ ਆ। ਸੋ ਇਹ ਚੀਜ਼ ਗਲਤ ਹੋ ਰਹੀ ਆ, ਇਸੇ ਕਰਕੇ ਡਿਸੀਜਨ ਇਹ ਲਿਆ ਵੀ ਜਦੋਂ ਕਾਬਜ ਕਿਸੇ ਦੂਜੀ ਸਟੇਟ ਦੇ ਬੰਦੇ ਇੱਕ ਸਟੇਟ ਦੇ ਹੋ ਜਾਣ, ਤਾਂ ਉੱਥੇ ਮੈਨੂੰ ਲੱਗਦਾ ਮੈਨੂੰ ਇਕੱਲੇ ਨੂੰ ਨਹੀਂ, ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਭਜਾਉਣਾ ਕਿਵੇਂ ਆ। ਆਮ ਆਦਮੀ ਪਾਰਟੀ ਨਾਲ ਰੋਸਾ ਕਿ ਕਿਉਂ ਇੰਨਾ ਜ਼ਿਆਦਾ? ਤੁਹਾਡਾ ਕੋਈ ਅਹੁਦਾ ਨਹੀਂ ਮਿਲਿਆ ਜਾਂ ਫਿਰ ਵੈਸੇ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਤੁਹਾਡੇ ਨਾਲ? ਉਹਨੇ ਚਲੋ ਕਿਤੇ ਨਾ ਕਿਤੇ ਤੁਸੀਂ ਇਹ ਵੀ ਚੀਜ਼ ਸੋਚ ਹੀ ਸਕਦੇ ਆ, ਹਾਲਾਂਕਿ ਪਰ ਅਹੁਦਾ ਮਿਲਣਾ ਜਾਂ ਦੇਣਾ, ਦੇਖੋ ਮੇਰੀ ਕੋਈ ਡਿਮਾਂਡ ਨਹੀਂ ਸੀ ਮੈਂ ਕੋਈ ਇਦਾਂ ਦਾ ਅਹੁਦਾ ਲਵਾਂ, ਪਰ ਹਾਂ ਹਮੇਸ਼ਾ ਮੈਂ ਆਪਦੀ ਟਿਕਟ ਦਾ ਚਾਹੁੰਦਾ ਸੀ, ਫਰੀਦਕੋਟ ਤੋਂ ਲੜਦਾ, ਮੇਰਾ ਸਾਰੇ ਪਾਸੇ ਨਾਂ ਵੀ ਆਉਂਦਾ ਸੀਗਾ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਉਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਸੀਗੀ। ਉਹ ਕਹਿੰਦੇ ਵੀ ਯਾਰ ਮੇਰਾ ਇੰਚਾਰਜ ਹੈ, ਇੱਕ ਯਾਰ ਆ, ਤੇ ਮੈਨੂੰ ਖਿਡਾਉਣਾ। ਫਿਰ ਉਹ ਆਇਆ ਤੇ ਉਹਨੂੰ ਉਸੇ ਪੁੱਠੇ ਪੈਰੀ ਮੋੜਿਆ ਵੀ ਆ। ਸੋ ਸਾਡੇ ਕੋਲ ਨਾ ਤਾਂ ਮੈਨੂੰ ਕੋਈ ਵੋਟ ਤੇ ਨਾ ਕੋਈ ਸਪੋਰਟ। ਸਾਡੇ ਉੱਥੇ ਹੰਕਾਰੀ ਜੀ MLA ਆ ਜਿਹੜੇ ਕਹਿੰਦੇ ਸੀ ਜੀ ਇਹ 40,000 ਤੇ ਜਿੱਤੂਗਾ, ਤੇ ਫਿਰ ਕਈਆਂ ਦੀਆਂ ਸਾਰਿਆਂ ਦੀਆਂ ਘਟੀਆਂ ਕਿ ਟੋਟਲ ਤਕਰੀਬਨ ਕਿਸੇ ਦੀਆਂ ਥੋੜ੍ਹੀਆਂ ਕਿਸੇ ਦੀਆਂ ਬਹੁਤੀਆਂ, ਤੇ ਸਾਰੀਆਂ ਘਟੀਆਂ ਹੀ ਆ। ਅਰਸ਼ ਉਮਰੀਆਨਾ ਕਹਿੰਦੇ ਜਲੀਲ ਵੀ ਹੋਇਆ, ਪਿੰਡਾਂ ਦੇ ਵਿੱਚ ਪ੍ਰਚਾਰ ਕਰਦਾ ਸੀ, ਆਮ ਆਦਮੀ ਪਾਰਟੀ ਦਾ ਹੋਕਾ ਦਿੰਦਾ ਸੀ, ਇੱਥੋਂ ਤੱਕ ਕਿ ਫਰੀਦਕੋਟ ਦੀਆਂ MP ਚੋਣਾਂ ਦੇ ਮੱਦੇਨਜ਼ਰ ਇੰਡੀਵਿਜੂਅਲੀ ਤੌਰ ਤੇ ਤੁਸੀਂ ਪੋਸਟਰ ਵੀ ਚਿਪਕਾਤੇ ਸੀ ਕਿ ਆਮ ਆਦਮੀ ਪਾਰਟੀ ਦਾ ਹਲਕਾ ਉਮੀਦਵਾਰ ਆ। ਪਰ ਕਹਿੰਦੇ ਬਿਲਕੁਲ ਹੀ ਉਲਟ ਹੋ ਗਿਆ, ਜਿਹੜੇ ਉਸ ਵੇਲੇ ਉਮੀਦਵਾਰ ਥਾਪੇ ਗਏ ਉਹ ਤੇ ਭਗਵੰਤ ਮਾਨ ਸਾਹਿਬ ਨੇ ਆਪਣੇ ਨਿੱਜੀ ਕਰਮਜੀਤ ਅਨਮੋਲ ਨੂੰ ਥਾਪਤਾ। ਉਹਨੇ ਜਲੀਲ ਬਾਈ ਜੀ ਮੇਰਾ, ਮੈਂ ਕਿਹੜਾ ਕਿਸ ਦਾ ਕੋਈ ਉਹੀ ਗੱਲ ਮੇਰੇ ਤੋਂ ਪੰਜਾਬੀ 'ਚ ਸੁਣਦੇ। ਸੋ ਬਾਈ ਜੀ ਇੱਦਾਂ ਦੀ ਕੋਈ ਗੱਲ ਨਹੀਂ ਜਲੀਲ ਵਾਲੀ। ਦੇਖੋ ਜੇ ਮੈਂ ਸਲਾਹ ਕਰਕੇ ਲੱਗਾ ਸੀਗਾ, ਜੇ ਮੈਡਮ ਬਲਜੀਤ ਕੌਰ ਜੀ ਉਹ ਕਹਿੰਦੇ ਯਾਰ ਮੈਂ ਤੇਰੀ ਸਪੋਰਟ ਕਰੂੰ, ਮਿਨਿਸਟਰ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਚੰਗੇ ਬੰਦੇ ਦਾ ਯਾਰ ਮੈਂ ਅੱਜ ਵੀ ਪਾਸ਼ਕ ਹਾਂ। ਸੋ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ। ਜਲੀਲ ਵਾਲੀ ਕੋਈ ਗੱਲ ਨਹੀਂ ਸੀ, ਮੇਰੇ ਕੰਮ ਦੀ ਲੀਕ ਵੱਡੀ ਸੀ ਤੇ ਛੋਟੀ ਲੀਕ ਵਾਲਾ ਬੰਦਾ ਕੋਈ ਆ ਗਿਆ, ਹਾਲਾਂਕਿ ਉਹ ਆਪਦੇ ਕੰਮ ਦੇ ਵਿੱਚ ਮਾਹਰ ਹੋ ਸਕਦਾ ਵਾ, ਪਰ ਜਿਹੜੇ ਕੰਮ ਦੇ ਵਿੱਚ ਮੈਂ ਪਿੰਡੋਂ ਪਿੰਡ ਗਿਆ, ਚਾਹੇ ਉਹ ਫਰੀਦਕੋਟ ਦੇ 200-250 ਪਿੰਡ ਸੀਗੇ, ਚਾਹੇ ਮੋਗੇ ਜ਼ਿਲ੍ਹੇ ਦੇ 350 ਪਿੰਡ ਸੀ, ਗਿੱਦੜਬਾਹਾ, ਰਾਮਪੁਰਾ, ਫੂਲ, ਸਾਰੇ ਪਿੰਡਾਂ 'ਚ ਗਿਆ। ਸਾਰੇ ਪਿੰਡਾਂ ਦੇ ਵਿੱਚ ਮੇਰਾ ਤਾਂ ਯਾਰ ਵਰਕਰਾਂ ਨਾਲ ਇੰਨਾ ਪਿਆਰ ਆ, ਮੈਨੂੰ ਤਾਂ ਅੱਜ ਵੀ ਇਸ ਗੱਲ ਦਾ ਦੁੱਖ ਆ ਯਾਰ, ਉਹ ਬੰਦਿਆਂ ਤੋਂ ਮੈਂ ਕਿਵੇਂ ਪਾਸੇ ਹੋ ਸਕਦਾ ਵਾਂ। ਮੇਰੀ ਤਾਂ ਕੋਸ਼ਿਸ਼ ਆ ਵੀ ਮੈਂ ਉਹਨਾਂ ਨੂੰ ਵੀ ਆਪਦੇ ਨਾਲ ਲਿਆਵਾਂ। ਸੋ ਇੱਦਾਂ ਦੀ ਕੋਈ ਗੱਲ ਨਹੀਂ, ਨਾ ਤਾਂ ਮੈਂ ਜਲਾਲਤ ਝੱਲੀ ਆ, ਤੇ ਜੇ ਜਲਾਲਤ ਤਾਂ ਹੁੰਦੀ ਜੇ ਹਜੇ ਵੀ ਮੈਂ ਇਹਨਾਂ ਨਾਲ ਰਹਿੰਦਾ। ਯਾਰ ਜਦੋਂ ਮੈਂ ਆਪਦੇ ਕੰਮ ਦੀ ਲੀਕ ਵੱਡੀ ਕਰਨੀ ਜਾਣਦਾ
ਤੇ ਪ੍ਰਮਾਤਮਾ ਨੇ ਆਪੇ ਮਿਹਰ ਕਰਨੀ ਹੈ, ਕੰਮ ਜਿਵੇਂ ਵੀ ਹੋਊਗਾ ਵੇਖਿਆ ਜਾਊਗਾ ਸਾਰਾ ਉਹ ਕੁਝ। ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਪੋਸਟਰ ਲਾਏ ਸੀ ਆਮ ਆਦਮੀ ਪਾਰਟੀ ਨੂੰ ਲੈ ਕੇ, ਜਿਹੜਾ ਤੁਸੀਂ ਐਮਪੀ ਚੋਣਾਂ ਦੇ ਨੇੜੇ, ਉਹ ਫਿਰ ਤੁਸੀਂ ਇੰਡੀਵਿਜੂਅਲੀ ਲਾਏ ਸੀ ਜਾਂ ਤੁਹਾਨੂੰ ਪਾਰਟੀ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਦੇ ਉਮੀਦਵਾਰ ਹੋ? ਉਹਨੇ ਬਾਈ ਜੀ ਜਦੋਂ ਤਿਆਰੀ ਕਰਨੀ ਹੋਵੇ ਨਾ, ਆਪਦਾ ਟੀਚਾ ਦੱਸਣਾ ਹੋਵੇ, ਤੇ ਜਿਵੇਂ ਦੁੱਧ ਪੀਣ ਵਾਸਤੇ ਬੱਚੇ ਨੂੰ ਰੋਣਾ ਪੈਂਦਾ ਵਾ, ਸੋ ਉਸੇ ਤਰੀਕੇ ਨਾਲ ਮੇਰਾ ਵੀ ਆਪਦੇ ਕੰਮ ਦੀ ਲੀਕ ਵੱਡੀ ਕਰਨਾ, ਇੰਡੀਵਿਜੂਅਲ ਤੌਰ ਤੇ ਨਹੀਂ ਮੈਂ ਕਹਿ ਸਕਦਾ ਉਹਨੂੰ। ਮੰਨ ਲਓ ਮੇਰਾ ਹੱਕ ਸੀਗਾ, ਮੈਂ ਆਪਦਾ ਹੱਕ ਮੰਗਦਾ ਸੀ, ਉਹਨਾਂ ਨੇ ਨਹੀਂ ਦਿੱਤਾ, ਮੈਂ ਵੋਟਾਂ ਨਹੀਂ ਪਾਈਆਂ, ਉਹਨਾਂ ਨੇ ਆਪਦਾ ਭੁਗਤ ਲਿਆ, ਮੈਂ ਆਪਦਾ ਕਰੀ ਜਾਂਦਾ, ਕੋਈ ਗੱਲ ਹੀ ਨਹੀਂ ਇਸ ਚੀਜ਼ ਦੀ, ਕੋਈ ਦਿੱਕਤ ਨਹੀਂ। ਇੰਨਾ ਚਿਰ ਘਰ 'ਚ ਕਿਉਂ ਬੈਠੇ ਰਹੇ ਹੋ ਤੁਸੀਂ? ਨਹੀਂ, ਘਰੇ ਕਿਉਂ ਬੈਠਾ ਰਿਹਾ ਬਾਈ ਜੀ, ਮੈਂ ਤਾਂ ਸਗੋਂ ਅੱਜ ਵੀ ਜਿਹਦੇ ਕੋਲ ਮੈਂ ਜਾਣਾ ਮੈਂ ਜਾ ਹੀ ਵੜੂੰਗਾ, ਮੈਨੂੰ ਕੋਈ ਨਾ ਨਹੀਂ ਕਰਦਾ। ਨਹੀਂ, ਵਿਚਰਦੇ ਰਹੇ ਹੋ ਪਾਰਟੀ ਦੇ ਨਾਲ? ਵਿਚਰਦੇ ਰਹੇ ਬਾਈ ਜੀ ਪਾਰਟੀ ਨਾਲ, ਚਲੋ ਠੀਕ ਹੈ, ਪਾਰਟੀ ਜਿਹੜੇ ਬੰਦੇ ਨਾਲ ਬਣਦੀ ਹੋਵੇ ਨਾ, ਚਾਹੇ ਹਰਮੀਤ ਪਠਾਨ ਮਾਜਰਾ ਸਨੌਰ ਦਾ ਜਿਹੜਾ ਐਮਐਲਏ ਆ, ਮਿੱਤਰ ਪਿਆਰਾ ਵਾ, ਵਿਚਰਦਾ ਰਿਹਾ, ਜਦੋਂ ਕੋਈ ਕੰਮ ਹੁੰਦਾ ਉਹ ਤੋਂ ਲੈ ਲਈਦਾ ਸੀ। ਅੱਜ ਤਾਂ ਉਹ ਵੀ ਵਿਚਾਰਾ ਇਹਨਾਂ ਨੇ ਆਪਦੇ ਕੰਨੀ, ਉਹ ਜੇ ਤੁਹਾਨੂੰ ਪਹਿਲਾਂ ਨਹੀਂ ਦਿੰਦਾ ਸੀ ਕੋਈ ਬੰਦਾ ਬਲਾਤਕਾਰੀ ਹੈ, ਅੱਜ ਤਾਂ ਇਹਨਾਂ ਨੇ ਉਹ ਵੀ ਸਰਸੇ ਵਾਲਾ ਸਾਬਤ ਕਰਤਾ। ਸੋ ਇਦਾਂ ਚੀਜ਼ਾਂ, ਇਹ ਸਰਕਾਰ ਹੀ ਆਪਦੇ ਬੰਦਿਆਂ ਦੀ ਜਦੋਂ ਮਗਰ ਲੱਗਣਾ ਹੋਵੇ ਲੱਗ ਜਾਂਦੀ ਹੈ, ਇਹ ਨਹੀਂ ਵੇਂਦੇ ਕੀ ਸਿਸਟਮ ਆ ਕੀ ਨਹੀਂ। ਐਮਪੀ ਚੋਣਾਂ 'ਚ ਫਿਰ ਪਾਈਆਂ ਵੋਟਾਂ ਤੁਸੀਂ ਕਰਮਜੀਤ ਅਨਮੋਲ ਨੂੰ? ਭਰਾਵਾ ਮੈਂ ਤੈਨੂੰ ਪਹਿਲਾਂ ਦੱਸ ਕੇ ਤੁਹਾਡਿਆਂ ਵੀ ਮੈਂ ਕੋਈ ਵੋਟ ਨਹੀਂ ਪਾਈ, ਤੇ ਨਾ ਹੀ ਮੈਂ ਪਾਉਣੀ ਸੀ, ਨਾ ਹੀ ਮੈਂ ਪਵਾਈ। ਤੇ ਸੋ ਮੈਂ ਤਾਂ ਆਪਦਾ ਕੰਮ ਕਰਨਾ ਸੀ, ਜਿਹੜਾ ਕਰਨਾ ਸੀ, ਜੇ ਵਜਾ ਇਹਨਾਂ ਨੇ ਕੀਤਾ ਉਹ ਵਜਾ ਇਹਨਾਂ ਨੇ ਕਰ ਲਿਆ। ਕਿਹਨੂੰ ਪਾਈਆਂ ਸੀ ਵੋਟਾਂ? ਮੈਂ ਸਰਬਜੀਤ ਸਿੰਘ ਖਾਲਸਾ ਨੂੰ ਪਾਈਆਂ ਸੀ, ਹਾਲਾਂਕਿ ਮੇਰੇ ਪਰਿਵਾਰ ਨੇ ਪਾਈਆਂ, ਮੇਰੀਆਂ ਟੀਮਾਂ ਨੇ ਪਾਈਆਂ, ਮੇਰੇ ਮਿੱਤਰਾਂ ਨੇ ਪਾਈਆਂ, ਸਾਰਿਆਂ ਦਾ ਧੰਨਵਾਦ ਵੀ ਕਰਦਾ। ਮੈਂ ਤਾਂ ਸਗੋਂ ਹੁਣ ਵੀ ਉਹਨਾਂ ਕੋਲ ਜਾਣਾ, ਮੈਂ ਤਾਂ ਹੁਣ ਵੀ ਲੈ ਕੇ ਆਉਂ, ਉਹਨਾਂ ਨੂੰ ਇਹੋ ਜਿਹੀ ਨਹੀਂ ਗੱਲ ਕੋਈ, ਜਿੱਥੇ ਮੈਂ ਜਾਵਾਂ ਉੱਥੇ ਆਉਣਗੇ, ਤੇ ਜਿੱਥੇ ਮੈਨੂੰ ਉਹ ਸੱਦਣਗੇ ਮੈਂ ਵੀ ਜਾਊਂਗਾ। ਆਮ ਕਰਕੇ ਲੋਕਾਂ ਦੇ ਸਵਾਲ ਹੋਣਗੇ ਕਿ ਤੁਸੀਂ ਹੁਣ ਤਕਰੀਬਨ 4 ਸਾਲ ਦਾ ਕਾਰਜਕਾਲ ਲੰਘਣ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਲਾਂਭੇ ਕਿਉਂ ਹੋ ਗਏ? ਉਹ ਭਰਾਵਾ ਵੋਟਾਂ 5 ਸਾਲਾਂ 'ਚ ਇੱਕ ਵਾਰੀ ਆਉਂਦੀਆਂ ਵਾ, ਤੇ ਸੋ ਇਸ ਕਰਕੇ 4 ਸਾਲ ਲੰਘੇ ਆ, ਤਾਂ ਕਿਸੇ ਗੱਲ ਕਰਕੇ ਲੰਘੇ ਆ, ਕੁਝ ਚੰਗੇ ਬੰਦਿਆਂ ਕਰਕੇ ਲੰਘ ਗਏ ਹੋਣੇ ਆ। ਸੋ ਇਸ ਕਰਕੇ ਹੁਣ ਸਾਲ ਰਹਿ ਗਏ, ਅਗਲੀਆਂ ਵੋਟਾਂ ਆ ਗਈਆਂ, ਨਹੀਂ ਸਾਥ ਦੇਣਾ ਤਾਂ ਨਹੀਂ ਦੇਣਾ ਯਾਰ, ਕੋਈ ਧੱਕਾ ਥੋੜੀ ਆ, ਕਿਸੇ ਦਾ ਗੋਲਾ ਥੋੜੀ ਮੈਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ। ਜਿਹੜਾ ਤੁਸੀਂ ਵਾਰਸ ਪੰਜਾਬ ਨਾਲ ਜੁੜੇ ਹੋ, ਕਿਤੇ ਇਹ ਲਾਲਚ ਤਾਂ ਨਹੀਂ ਕਿ ਉਧਰੋਂ ਨਹੀਂ ਟਿਕਟ ਮਿਲੀ ਤੇ ਇਧਰੋਂ ਟਿਕਟ ਮਿਲ ਜੂ ਮੈਨੂੰ? ਉਹਨੇ ਚਲੋ ਦੇਖੋ, ਡਿਸੀਜਨ ਪਾਰਟੀ ਦਾ ਹੁੰਦਾ, ਉਹਨਾਂ ਨੇ ਕੀ ਕਰਨਾ ਵਾ। ਜੇ ਮੈਂ ਇੰਨੇ ਜੋਗਾ ਹੋਇਆ ਤੇ ਟਿਕਟ ਲੈ ਆਉਂਗਾ, ਇਹ ਨਹੀਂ ਗੱਲ ਕੋਈ, ਇਹ ਤਾਂ ਹੁਣ ਦੇਖੋ ਉਹਨਾਂ ਦਾ ਡਿਸੀਜਨ ਆ ਕੀ ਕਰਦੇ ਆ। ਤੁਹਾਨੂੰ ਮਿਲੇ ਜਾਂ ਤੁਸੀਂ ਐਮਪੀ ਸਾਹਿਬ ਨੂੰ, ਸੋ ਉਹਨਾਂ ਦਾ ਡਿਸੀਜਨ, ਉਹਨਾਂ ਨੇ ਕੀ ਕਰਨਾ। ਮੈਂ ਤਾਂ ਉਹਨਾਂ ਦੇ ਖੇਮੇ ਦੇ ਵਿੱਚ ਆ ਗਿਆ, ਬਸ ਇਹੀ ਕਹਿ ਸਕਦਾ। ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੀ ਪਾਲਿਸੀ ਹੈ, ਕੀ ਲੱਗਦਾ ਕਿ ਇਸ ਪਾਲਿਸੀ ਨੂੰ ਪੰਜਾਬ ਦੇ ਲੋਕ ਐਕਸੈਪਟ ਕਰਨਗੇ? ਉਹਨੇ ਪੰਜਾਬ ਦੇ ਲੋਕ ਵੀ ਐਕਸੈਪਟ ਕਰਨਗੇ, ਤੇ ਮੈਂ ਵੀ ਜਿਵੇਂ ਉਹ ਕਹਿ ਰਹੇ ਨਸ਼ਿਆਂ ਦਾ ਖਾਤਮਾ, ਸੋ ਮੈਂ ਪੰਜੀ ਦਾ ਵੀ ਨਸ਼ਾ ਨਹੀਂ ਕਰਦਾ, ਮੈਂ ਆਪਦਾ ਰੈਫਰੈਂਸ ਦੇ ਸਕਦਾ, ਉਹਨਾਂ ਦੀ ਪਾਲਿਸੀ ਦੇ ਉੱਤੇ ਮੈਂ ਖਰਾ ਉਤਰਦਾ, ਤੇ ਮੈਂ ਤਾਂ ਆਪਦੇ ਵਰਗੇ ਲੱਭ ਕੇ ਲਿਆਉਂਗਾ। ਇਹੋ ਜਿਹੀ ਨਹੀਂ ਗੱਲ ਕੋਈ ਹੈਗੀ ਵੀਰੇ। ਜੇ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਮੈਂ ਇੱਦਾਂ ਮੁੱਦਾ ਚੱਕਾ ਹੀ ਨਾ ਕੋਈ ਗੱਲ ਹੀ ਕਰਾਂ, ਨਾ ਸ਼ਾਮਲ ਹੀ ਹੋਵਾਂ। ਰਵਾਇਤੀ ਪਾਰਟੀਆਂ 'ਚ ਨਹੀਂ ਸ਼ਾਮਲ ਹੋਇਆ ਤਾਂ ਇਹਨਾਂ 'ਚ ਨਾ। ਸੋ ਇਹ ਨਹੀਂ ਗੱਲ ਹੈ ਕਿ ਨਸ਼ਾ ਮੈਂ ਆਪ ਨਹੀਂ ਕਰਦਾ। ਜੇ ਮੈਂ ਕੋਈ ਸਾਬਤ ਕਰ ਦੇਵੇ, ਮੈਂ 5 ਲੱਖ ਰੁਪਈਆ ਉਹਨੂੰ ਨਾਮ ਦਊਂਗਾ, ਜੇ ਮੈਂ 1% ਵੀ ਕੋਈ ਨਸ਼ਾ ਕਰਦਾ ਹਾਂ ਜੀ। ਆਮ ਕਰਕੇ ਵੀ ਲੋਕਾਂ ਦੇ ਸਵਾਲ ਹੁੰਦੇ, ਬੰਦਾ ਜਿੰਨਾ ਕੁ ਚਿਰ ਕਿਸੇ ਪਾਰਟੀ ਨਾਲ ਜੁੜਿਆ ਰਹਿੰਦਾ, ਉਹਨੇ ਮਿਹਨਤ ਕੀਤੀ ਹੁੰਦੀ ਹੈ। ਤੁਸੀਂ ਪਿੰਡੋਂ ਪਿੰਡ ਗਏ ਸੀ, ਸਾਈਕਲ ਲੈ ਕੇ ਘੁੰਮਦੇ ਰਹੇ ਹੋ, ਪਾਰਟੀ ਦਾ ਪ੍ਰਚਾਰ ਕਰਦੇ ਰਹੇ ਹੋ, ਤੇ ਪਾਰਟੀ ਤੋਂ ਕੋਈ ਕੰਮ ਲਏ ਕੋਈ ਕਿ ਨਹੀਂ ਤੁਸੀਂ? ਉਹਨੇ ਪਾਰਟੀ ਦਾ ਪ੍ਰਚਾਰ ਨਹੀਂ ਵੀਰੇ ਕਰਦਾ ਸੀਗਾ। ਜਦੋਂ ਚੰਗੇ ਮਕਸਦ ਲਈ ਚੱਲੇ ਹੋਈਏ ਨਾ, ਉਹ ਤਾਂ ਪਾਰਟੀ ਨੂੰ ਮੇਰੀ ਲੋੜ ਸੀ, ਮੇਰਾ ਕ੍ਰੈਡਿਟ ਲਿਆ ਉਹਨਾਂ ਨੇ ਉਸ ਟਾਈਮ, ਜਿੱਥੇ ਸਮੁੱਚੀ ਇੱਕ ਪਾਸੇ ਆਮ ਆਦਮੀ ਪਾਰਟੀ ਕੰਮ ਕਰਦੀ ਸੀ, ਦੂਜੇ ਪਾਸੇ ਮੇਰਾ ਪੂਰਾ ਬੋਲਬਾਲਾ ਸੀ ਉਸ ਟਾਈਮ। ਤੁਸੀਂ ਟਾਈਮ ਕੱਢ ਕੇ ਦੇਖ ਲਿਓ ਚਾਹੇ। ਸੋ ਉਸ ਟਾਈਮ ਇਹ ਨਹੀਂ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੇਰੀ ਵਰਤੋਂ ਕੀਤੀ ਆ, ਵਰਤੋਂ ਕਦੀ ਦੁਰਵਰਤੋਂ ਹੀ ਕੀਤੀ ਆ। ਸੋ ਉਹਨਾਂ ਨੇ ਫਾਇਦਾ ਲਿਆ ਵੀਰੇ, ਮੈਂ ਕੋਈ ਫਾਇਦਾ ਨਹੀਂ ਲਿਆ। ਤੁਸੀਂ ਪਾਰਟੀ ਦੇ ਵਿੱਚ ਰਹੇ ਹੋ, ਤੇ ਜਦੋਂ ਬੰਦਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੁੰਦਾ ਤਾਂ ਪਾਲਿਸੀਆਂ ਬਾਰੇ ਪਤਾ ਲੱਗਦਾ, ਇੰਡੀਵਿਜੂਅਲ ਡਿਸੀਜਨਾਂ ਬਾਰੇ ਪਤਾ ਲੱਗਦਾ। ਕੀ ਲੱਗਦਾ ਕਿ ਜਿਹੜੀਆਂ ਵਿਰੋਧੀ ਧਿਰਾਂ ਸਵਾਲ ਕਰਦੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਵਾਲਿਆਂ ਦੀ ਚੱਲਦੀ ਹੈ, ਕੀ ਲੱਗਦਾ ਕਿ ਜਿਹੜੇ ਪੰਜਾਬ ਨੇ ਨੁਮਾਇੰਦੇ ਚੁਣੇ ਇਹਨਾਂ ਦੀ ਚੱਲਦੀ ਹੈ, ਜਾਂ ਫਿਰ ਸੱਚਮੁੱਚ ਵਿਰੋਧੀਆਂ ਦੇ ਕਹਿਣ ਅਨੁਸਾਰ ਦਿੱਲੀ ਵਾਲਿਆਂ ਦੀ ਚੱਲਦੀ ਹੈ? ਬਾਈ ਜੀ, ਜਿਹੜਾ ਤਾਂ ਆਜ਼ਾਦ ਮੀਡੀਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜੇ ਪੰਜਾਬ ਵਾਲਿਆਂ ਦੀ ਚੱਲਦੀ ਹੋਵੇ ਤਾਂ ਪੰਜਾਬ ਦੇ ਇੰਨੇ ਪੈਸਿਆਂ ਦੀ ਬਰਬਾਦੀ ਅਦਰ ਸਟੇਟਾਂ ਦੇ ਵਿੱਚ ਥੋੜੀ ਨਾ ਹੋਵੇ। ਸੋ ਬਾਈ ਜੀ, ਜੇ ਚੱਲਦੀ ਹੋਵੇ ਤਾਂ ਅਗਲਾ ਹਰ ਬੰਦਾ ਆਪਦੇ ਘਰ ਨੂੰ ਖਿੱਚਦਾ। ਜੇ ਪੰਜਾਬ ਦੇ ਲੋਕਾਂ ਨੇ ਲੀਡਰ ਚੁਣੇ ਸੀਗੇ ਤਾਂ ਉਹਨਾਂ ਨੇ ਆਪਦੇ ਸਮਝ ਕੇ ਚੁਣੇ ਸੀ, ਪਰ ਹਾਂ ਇਹ ਕਿਸੇ ਦੇ ਪਾਛੂ ਬਣ ਕੇ ਚੱਲਣ ਲੱਗ ਪਏ, ਉਸ ਚੀਜ਼ ਨਾਲ ਉਹਨਾਂ ਨੂੰ ਘਾਟਾ ਹੀ ਪਿਆ ਵਾ, ਵਾਧਾ ਥੋੜੀ ਹੋਇਆ। ਜਿਵੇਂ ਅਮਰਤਪਾਲ ਸਿੰਘ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ, ਕਿਹਾ ਜਾਂਦਾ ਉਹਨਾਂ ਦੇ ਨਾਲ ਜ਼ਿਆਦਤੀ ਹੋ ਰਹੀ ਹੈ, ਬਿਨਾਂ ਕਿਸੇ ਉਹਨੇ ਵੱਡੇ ਦੋਸ਼ ਤੋਂ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਇਸ ਚੀਜ਼ ਨੂੰ ਲੈ ਕੇ ਇੰਡੀਵਿਜੂਅਲ ਤੌਰ ਤੇ ਕੀ ਸੋਚਦੇ ਹੋ? ਨਹੀਂ ਬਾਈ ਜੀ, ਇਹਦੇ 'ਚ ਦੇਖੋ ਇਕੱਲੇ ਉਹਨਾਂ ਨੂੰ ਨਹੀਂ, ਜੇ ਦੂਜੀ ਸਟੇਟ ਆਪਣੇ ਗਵਾਂਢੀ ਸਟੇਟ ਹੈ ਜੰਮੂ ਕਸ਼ਮੀਰ, ਉੱਥੋਂ ਦਾ ਸੁਨ ਵਾਂਗਚੁਕ, ਮੈਂ ਨਾਮ ਨਾ ਭੁੱਲਦਾ ਹਾਂ, ਤਾਂ ਉਹਨਾਂ 'ਤੇ ਵੀ NSA ਲੱਗੀ ਸੀਗੀ, ਸੇਮ ਕੇਸ ਸੀਗਾ, ਪਰ ਸਟੇਟ ਦੇ CM ਨੇ ਲਿਖ ਕੇ ਦਿੱਤਾ ਹੋਊਗਾ, ਸਟੇਟ ਦੀ ਜਨਤਾ ਨੇ ਇਹ ਗੱਲ ਕਹੀ ਹੋਊ, ਤਾਂ ਕਿਤੇ ਨਾ ਕਿਤੇ ਡਿਸੀਜਨ ਉਹ ਵਾਪਸ ਲਿਆ ਗਿਆ, ਉਹ ਆਪਦੇ ਘਰ, ਆਪਦੇ ਦੇਸ਼, ਆਪਦੀ ਸਟੇਟ ਦੇ ਵਿੱਚ ਚਲੇ ਗਏ। ਸੋ ਪੰਜਾਬ ਦੇ ਵਿੱਚ ਦੂਰੀ ਰਣਨੀਤੀ ਕਿਉਂ, ਦੂਰਾ ਮਾਪਦੰਡ ਕਿਉਂ? ਇੱਥੋਂ ਦੇ ਜਿਹੜੇ ਚਾਹੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਚਾਹੇ ਅਮਰਤਪਾਲ ਦੀ ਪਾਰਟੀ ਦਾ ਕੋਈ ਨੁਮਾਇੰਦਾ ਹੋਰ ਵੀ ਹੈ, ਚਾਹੇ ਸਾਡੇ ਆਗੂ ਸਾਹਿਬ ਆ, ਕੋਈ ਵੀ ਆ, ਉਹਨਾਂ ਨੂੰ ਛੱਡਣਾ ਚਾਹੀਦਾ ਹੈ। ਫੈਸਲੇ ਸਰਕਾਰ ਨੂੰ ਚੇਂਜ ਕਰਨੇ ਚਾਹੀਦੇ। ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਨੂੰ? ਮੈਸੇਜ ਇਹੀ ਹੈ ਵੀ ਛੱਡੋ ਖਹਿੜਾ, ਜਿਨ੍ਹਾਂ ਨੇ ਤੁਹਾਨੂੰ ਲੁੱਟਿਆ,
ਜਿੱਥੇ ਕਾਬਜ ਹੀ ਹੋਰ ਸਟੇਟ ਦੇ ਲੋਕ ਹੋ ਗਏ ਹੋਣ ਤਾਂ ਉਹਨਾਂ ਤੋਂ ਖਹਿੜਾ ਛਡਾਉਣ ਦੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਤਗੜੇ ਹੋ ਕੇ ਆਪਾਂ ਨੂੰ ਲੱਗਣਾ ਪੈਣਾ ਵਾ ਤੇ ਫਿਰ ਹੀ ਇਹਨਾਂ ਤੋਂ ਖਹਿੜਾ ਛੁੱਟਣਾ ਵਾ। ਨੌਜਵਾਨ ਅਰਸ਼ ਉਮਰੀਆਣਾ ਦੇ ਨਾਲ ਗੱਲਬਾਤ ਕੀਤੀ ਹੈ। ਹਾਲ ਦੇ ਵਿੱਚ ਨਵੀਂ ਪਾਰਟੀ ਇਹਨਾਂ ਜੁਆਇਨ ਕੀਤੀ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।